ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ ਤੇ ਦਰਸ਼ਨ ਸਿੰਘ ਗਿੱਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੇ ਸਭ ਤੋਂ ਚਰਚਿਤ ਮੁੱਦੇ ਤੋਂ, ਜਿਹੜਾ ਕਿ ਨਾ ਸਿਰਫ ਪੰਜਾਬ ਦਾ ਮੁੱਦਾ ਸਗੋਂ ਸਮੁੱਚੇ ਕਿਸਾਨੀ ਵਰਗ ਦਾ ਮੁੱਦਾ, ਸਮੁੱਚੇ ਭਾਰਤ ਦਾ ਮੁੱਦਾ, ਕਿਸਾਨਾਂ ਦਾ ਮੁੱਦਾ। ਇੱਕ ਹੈਡਲਾਈਨ ਅਜਿਹੀ ਹੈ ਸ਼ਰਮਾ ਜੀ, ਜਿਹੜੀ ਸਾਵਧਾਨ ਕਰ ਰਹੀ ਹੈ ਤੇ ਉਹਦੀ ਜਿਹੜੀ ਅਗਲੀ ਗੱਲ ਆ ਉਹ ਬੜੀ ਚੁਕੰਨੇ ਕਰ ਦੇਣ ਵਾਲੀ ਹੈ, ਅਲਰਟ ਕਰ ਦੇਣ ਵਾਲੀ ਹੈ। ਉਹ ਕਹਿ ਰਹੀ ਹੈ ਕਿ 3 ਖੇਤੀ ਕਾਨੂੰਨ ਪੰਜਾਬ ਦੇ ਵਿੱਚ ਫਿਰ ਹੋਣਗੇ ਲਾਗੂ। ਬਿਲਕੁਲ ਜੀ, ਇਹ ਬਹੁਤ ਅੱਜ ਦਾ ਫਿਕਰਮੰਦੀ ਵਾਲਾ ਸਵਾਲ ਹੈ। ਜੀ ਜੀ। ਪੰਜਾਬ ਦੇ 2 ਬਾਰਡਰਾਂ ਤੇ 10 ਮਹੀਨਿਆਂ ਤੋਂ MSP ਸਣੇ ਕਿਸਾਨੀ ਹੋਰ ਮੰਗਾਂ ਨੂੰ ਲੈ ਕੇ ਇੱਕ ਅੰਦੋਲਨ ਚੱਲ ਰਿਹਾ। ਜੀ ਜੀ। ਉਹ ਅੰਦੋਲਨ ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਹੜੀਆਂ ਚਿਰਾਂ ਤੋਂ ਤੁਰੀਆਂ ਆ ਰਹੀਆਂ ਨੇ, ਪਰ ਇਸ ਮੰਗਾਂ ਨੂੰ ਤਾਂ ਦਰਕਨਾਰ ਕਰ ਦਿੱਤਾ ਗਿਆ ਤੇ MSP ਦਾ ਮੁੱਦਾ ਮੈਨੂੰ ਲੱਗਦਾ ਫਿਰ ਇੱਕ ਵਾਰ ਲਾਂਭੇ ਰੱਖ ਕੇ 3 ਖੇਤੀ ਕਾਨੂੰਨਾਂ ਦੀ ਲੜਾਈ ਫਿਰ ਲੜਨੀ ਪੈਣੀ ਹੈ। ਕੇਂਦਰ ਨੇ 3 ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਪੰਜਾਬ ਨੂੰ ਨਵਾਂ ਖਰੜਾ ਭੇਜ ਦਿੱਤਾ ਹੈ। ਉਹ ਖਰੜਾ ਪੰਜਾਬ ਸਰਕਾਰ ਦੀ ਮੇਜ਼ ਤੇ ਪਿਆ, ਪੰਜਾਬ ਸਰਕਾਰ ਉਹਨੂੰ ਚੁੱਪ ਕਰਕੇ ਲੁਕੋਈ ਬੈਠੀ ਹੈ, ਪੰਜਾਬ ਨੂੰ ਵੀ ਨਹੀਂ ਦੱਸ ਰਹੀ। 3 ਖੇਤੀ ਕਾਨੂੰਨ ਨਵੇਂ ਰੂਪ ਦੇ ਵਿੱਚ ਖੇਤੀ ਪਾਲਿਸੀ ਦੇ ਰੂਪ ਚ ਪੰਜਾਬ ਚ ਲਾਗੂ ਹੋਣ ਜਾ ਰਹੇ। ਜੀ ਜੀ। ਪ੍ਰਵੀਨ ਜੀ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਗਈ ਤੇ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਆਈ ਤੇ ਇਹਨਾਂ ਦੇ ਇੱਕ ਡਿਪਾਰਟਮੈਂਟ ਨੇ ਕਿਹਾ ਜੀ ਅਸੀਂ ਆਹ ਯੋਜਨਾਵਾਂ ਲੈ ਕੇ ਆ ਰਹੇ ਹਾਂ, ਅਸੀਂ ਕਿਤਾਬ ਚ ਛਾਪ ਲਿਆ ਜੀ, ਅਸੀਂ ਇਹਨੂੰ ਰਿਲੀਜ਼ ਕਰਨਾ। ਹਾਂਜੀ, ਕਿ ਅਸੀਂ ਇਹ ਪਾਲਿਸੀ ਬਣਾ ਲਈ ਜੀ। ਉਹ ਪਾਲਿਸੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੀ ਬਣੀ ਵੀ ਸੀ, ਉਹ ਕਿਤਾਬ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਦੀ ਛਪੀ ਵੀ ਸੀ। ਠੀਕ ਹੈ ਜੀ। ਇਹਨਾਂ ਨੇ ਉਹਦੀ ਜਿਲਤ ਬਦਲੀ, ਨਵੀਂ ਸਰਕਾਰ ਵਾਲੀ ਜਿਲਤ ਲਾਈ ਤੇ ਉਹਨੂੰ ਰਿਲੀਜ਼ ਕਰਤਾ ਜੀ। ਤੇ ਜਦੋਂ ਰਿਲੀਜ਼ ਕੀਤਾ, ਪਹਿਲਾ ਪੰਨਾ ਖੋਲਿਆ, ਅੰਦਰ ਮੰਤਰੀ ਵਾਲਾ ਸੰਦੇਸ਼ ਬਦਲਣਾ ਹੀ ਭੁੱਲ ਗਏ, ਉਹ ਪੁਰਾਣੇ ਮੰਤਰੀ ਦਾ ਲੱਗਿਆ ਵਾ ਉਹ ਮਨਮੋਹਨ ਸਰਕਾਰ ਦਾ। ਉਹ ਸਥਿਤੀ ਹੁਣ ਹੈ। ਇਹਨਾਂ ਨੇ ਪੰਜਾਬ ਨੂੰ ਨਵੀਂ ਖੇਤੀ ਪਾਲਿਸੀ ਦਾ ਖਰੜਾ ਭੇਜਿਆ, ਅਸਲ ਚ ਉਹਦੀ ਜਿਲਤ ਬਦਲੀ ਆ, ਅਸਲ ਚ 3 ਖੇਤੀ ਕਾਨੂੰਨ ਦਾ ਹੀ ਖਰੜਾ। ਜੇਕਰ ਖੇਤੀ ਕਾਨੂੰਨ ਦੁਬਾਰਾ ਲਾਗੂ ਕੀਤੇ ਜਾ ਰਹੇ ਨੇ, ਉਹਦਾ ਮਾਹੌਲ, ਇਹਦਾ ਮਤਲਬ ਪਿਛਲੇ 6 ਮਹੀਨਿਆਂ ਤੋਂ ਬਣਦਾ ਆ ਰਿਹਾ ਸੀ। ਪੰਜਾਬ ਦੇ ਵਿੱਚ ਪਿਛਲੇ 4 ਸੀਜ਼ਨਾਂ ਤੋਂ, ਮਤਲਬ ਸਹੀ ਰੂਪ ਚ 2 ਸਾਲਾਂ ਤੋਂ ਸਾਡਾ ਪੇਂਡੂ ਵਿਕਾਸ ਫੰਡ ਦੇਣਾ ਬੰਦ ਕਰਤਾ। ਤੇ ਆਪਾਂ ਉਸ ਪੇਂਡੂ ਵਿਕਾਸ ਫੰਡ ਦੇ ਹਵਾਲੇ ਨਾਲ ਲਗਾਤਾਰ ਇਸ ਪ੍ਰੋਗਰਾਮ ਚ ਗੱਲ ਕਰਦੇ ਆਏ ਕਿ ਮੰਡੀ ਮੁਕਾਉਣ ਦੀ ਤਿਆਰੀ ਹੈ। ਤੇ ਜੇ ਪੇਂਡੂ ਵਿਕਾਸ ਫੰਡ ਮੁੱਕਿਆ ਤਾਂ ਮੰਡੀ ਮੁੱਕਦੀ ਆ, ਮੰਡੀ ਮੁੱਕਦੀ ਆ ਤਾਂ ਪਿੰਡਾਂ ਦੀ ਸੜਕਾਂ ਦਾ ਵਿਕਾਸ ਮੁੱਕਦਾ, ਤੇ ਪਿੰਡਾਂ ਦੀ ਸੜਕਾਂ ਦਾ ਜੇ ਸ਼ਹਿਰਾਂ ਨਾਲ ਲਿੰਕ ਮੁੱਕਦਾ, ਇਹਦਾ ਮਤਲਬ ਕਿਸਾਨ ਮੁੱਕਦਾ, ਕਿਸਾਨ ਮੁੱਕਦਾ ਤਾਂ ਪੰਜਾਬ ਮੁੱਕਣ ਕਿਨਾਰੇ ਆਜੂ। ਸਹੀ ਸਹੀ, ਬਿਲਕੁਲ ਸਹੀ। ਔਰ ਇਹਦਾ ਮਤਲਬ ਤੈਅ ਰਣਨੀਤੀ ਤਹਿਤ ਪੇਂਡੂ ਵਿਕਾਸ ਫੰਡ ਰੋਕਿਆ, ਤੁਸੀਂ ਤੈਅ ਰਣਨੀਤੀ ਤਹਿਤ ਮਾਰਕੀਟ ਫੀਸ ਚ ਕਟੌਤੀ ਕੀਤੀ, ਤੈਅ ਰਣਨੀਤੀ ਤਹਿਤ ਆੜ੍ਹਤੀਆਂ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ। ਤੇ ਇਹ ਸਭ ਦੇ ਦਰਮਿਆਨ ਤੁਹਾਡੇ ਸਿੱਲੋ ਬਣਦੇ ਗਏ ਤੇ ਸਿੱਲੋ ਵੱਡੇ ਹੁੰਦੇ ਗਏ। ਹੁਣ ਕੰਗਣਾ ਰਣੌਤ ਜਿਹੜੀ ਮੈਂਬਰ ਪਾਰਲੀਮੈਂਟ ਆ, ਉਹਨੇ ਚੰਦ ਮਹੀਨੇ ਪਹਿਲਾਂ ਇਹ ਕਿਹਾ ਸੀਗਾ ਜੀ 3 ਖੇਤੀ ਕਾਨੂੰਨ ਮੁੜ ਕੇ ਲਾਗੂ ਹੋਣੇ ਚਾਹੀਦੇ ਨੇ। ਹਾਂਜੀ। ਔਰ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹ ਬੀਬੀ ਆਪ ਮੁਹਾਰੇ ਬੋਲ ਰਹੀ ਹੈ
ਜਾਂ ਇਹ ਤੋਂ ਕਹਾਇਆ ਜਾ ਰਿਹਾ, ਹੂੰ ਜਾਂ ਇਹਨੂੰ ਕੋਈ ਜਾਣਕਾਰੀ ਹੈ ਮੈਂਬਰ ਪਾਰਲੀਮੈਂਟ ਉਹਨਾਂ ਦੀ ਹੋਵੇ, ਖਬਰ ਉੱਥੇ ਕੋਈ ਖਿਚੜੀ ਪੱਕਦੀ ਹੋਵੇ ਤਾਂ ਹੀ ਜੀਭ ਤੇ ਗੱਲ ਆ ਜਾਂਦੀ ਹੈ। ਹੂੰ ਸੋ ਉਸ ਸਭ ਦੇ ਦਰਮਿਆਨ ਹੂੰ ਤਾਜ਼ਾ ਸੀਜ਼ਨ ਜਿਸ ਤਰ੍ਹਾਂ ਝੋਨਾ ਰੋਲਿਆ, ਹੂੰ ਜਿਸ ਤਰ੍ਹਾਂ ਕਿਸਾਨਾਂ ਨੂੰ ਇਸ ਗੱਲ ਲਈ ਮਤਲਬ ਕਿ ਹੱਲਾਸ਼ੇਰੀ ਦਿੱਤੀ ਕਿ ਕੁਛ ਕਰੋ, ਇੱਥੇ ਨਹੀਂ ਕੁਛ ਗੱਲ ਬਣਨਾ, ਸਿੱਲੋਂ ਕੰਨੀ ਨੂੰ ਜਾਓ। ਇਹਦਾ ਮਤਲਬ ਤੁਸੀਂ ਉਸ ਪ੍ਰੈਕਟਿਸ ਸੀ, ਉਸ ਪ੍ਰੈਕਟਿਸ ਦੇ ਤਹਿਤ ਹੀ ਕੇਂਦਰ ਨੇ ਭਾਰਤ ਦੇ ਵੱਖੋ-ਵੱਖ ਸੂਬਿਆਂ ਨੂੰ ਨਵੀਂ ਖੇਤੀ ਪਾਲਿਸੀ ਦਾ ਖਰੜਾ ਭੇਜ ਦਿੱਤਾ, ਔਰ ਉਹ ਖੇਤੀ ਪਾਲਿਸੀ ਦੇ ਖਰੜੇ 'ਚ ਸਾਰਾ ਕੁਝ 3 ਖੇਤੀ ਕਾਨੂੰਨ ਨਾਲ ਹੈ। ਉਹਦੇ ਵਿੱਚ ਸਿੱਧਾ ਹੈ ਕਿ ਜੀ ਜਦੋਂ ਉਹ ਲਾਗੂ ਹੋ ਗਿਆ ਤਾਂ ਜਿੰਨੇ ਵੀ ਸਿੱਲੋ ਨੇ ਜਿੱਥੇ ਮਾਲ ਰੱਖਿਆ ਜਾਂਦਾ, ਅਵਾਨੀਆਂ ਅਡਾਨੀਆਂ ਜਾਂ ਇਹੋ ਜਿਹੇ ਕਾਰਪੋਰੇਟ ਘਰਾਣਿਆਂ ਦੇ, ਉਹ ਆਪਣੇ ਆਪ 'ਚ ਮੰਡੀ 'ਚ ਤਬਦੀਲ ਹੋ ਜਾਣਗੇ, ਉਹਨਾਂ ਨੂੰ ਮੰਡੀ ਦਾ ਦਰਜਾ ਮਿਲ ਜਾਏਗਾ। ਔਰ ਇਹੀ ਪ੍ਰਕਿਰਿਆ ਉਹ 'ਚ ਸੀ ਕਿ ਜਿੰਨਾ ਮਰਜ਼ੀ ਉਹ ਸਟੋਰ ਕਰਨ, ਜੋ ਮਰਜ਼ੀ ਕਰਨ। ਦੂਸਰਾ ਕਹਿੰਦੇ ਜੀ ਇਹ ਨਵੀਂ ਖੇਤੀ ਕਾਨੂੰਨ ਤੁਹਾਡੇ ਲਈ ਇੰਨਾ ਸਹਾਈ ਹੋਊਗਾ ਕਿ ਕਿਸਾਨ ਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹਦੇ ਖੇਤ 'ਚ ਵੀ ਫਸਲ ਖਰੀਦ ਲਈ ਜਾਊਗੀ। ਪਹਿਲੀ ਨਜ਼ਰੇ ਬੜਾ ਵਧੀਆ ਲੱਗਦਾ ਕਿ ਲੈ ਨਾ ਆਪਣਾ ਤੇਲ ਲੱਗਣਾ ਨਾ ਕੁਛ ਲੱਗਣਾ, ਪਰ ਇਹ ਮਸਲਾ ਤਾਂ ਉਸ ਸਮੇਂ ਵੀ ਆਇਆ ਸੀ ਕਿ ਜਿਹਦੇ ਕੋਲ ਪੈਨ ਕਾਰਡ ਆ ਜਿੱਥੋਂ ਮਰਜ਼ੀ ਫਸਲ ਖਰੀਦ ਲਵੇ, ਉੱਥੇ ਮੰਡੀ ਬਣਾ ਲਵੇ। ਮਤਲਬ ਤੁਸੀਂ ਖੇਤਾਂ ਨੂੰ ਮੰਡੀ ਬਣਾ ਰਹੇ ਹੋ, ਪਰ ਇਸ ਪ੍ਰਕਿਰਿਆ ਦੇ ਤਹਿਤ ਇੱਕ ਵਾਰ ਹਿਮਾਚਲ ਜਾਇਆ ਹੋ ਤੇ ਉੱਥੋਂ ਦੇ ਸੇਬਾਂ ਵਾਲਿਆਂ ਨਾਲ ਜੋ ਕੁਛ ਕੀਤਾ ਇਹਨਾਂ ਨੇ, ਹਾਂ ਬਿਲਕੁਲ, ਬਾਅਦ ਚ ਉਹ ਕਿਸ ਭਾਅ ਵਿਕੀ ਆ ਉਹਨਾਂ ਦੀ, ਬਾਅਦ ਚ ਉਹ ਸੇਬਾਂ ਵਾਲਿਆਂ ਦਾ ਕੀ ਹਾਲ ਹੋਇਆ ਜੀ। ਸੋ ਇਸ ਇਹ ਉਦਾਹਰਨ ਖੜੀ ਹੈ। ਪਰ ਇਸ ਵਾਰ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਹੋਰ ਅਪਣਾਇਆ ਜੀ। ਇਹ ਕਹਿੰਦੇ ਜੀ ਅਸੀਂ ਜਿਹੜੇ 3 ਖੇਤੀ ਕਾਨੂੰਨਾਂ ਦੇ ਰੂਪ ਚ ਇਹ ਖੇਤੀ ਪਾਲਿਸੀ, ਉਹਨੂੰ ਇਹ ਖੇਤੀ ਪਾਲਿਸੀ ਦਾ ਨਾਂ ਦਿੰਦੇ ਆ, ਖੇਤੀ ਪਾਲਿਸੀ ਜਿਹੜੀ ਹੁਣ ਸੂਬਿਆਂ ਚ ਲਾਗੂ ਹੋਣੀ ਹੈ, ਉਹ ਕਹਿੰਦੇ ਜੀ ਖੇਤੀ ਸੂਬਿਆਂ ਦਾ ਵਿਸ਼ਾ। ਇਸ ਗੱਲ ਨੂੰ ਲਗਾਤਾਰ ਕਿਸਾਨ ਜਥੇਬੰਦੀਆਂ ਸੁਰਦ ਧਿਰਾਂ ਵੱਲੋਂ ਪ੍ਰਚਾਰਿਆ ਜਾਂਦਾ ਸੀ ਕਿ ਖੇਤੀ ਸੂਬਿਆਂ ਦਾ ਵਿਸ਼ਾ ਚ ਕੇਂਦਰ ਫੈਸਲੇ ਕਿਉਂ ਲੈਂਦਾ। ਹੁਣ ਉਸੇ ਪਹਿਲੂ ਦੀ ਆੜ ਲੈ ਕੇ ਇਹਨਾਂ ਨੇ ਕਿਹਾ ਲਓ ਜੀ ਅਸੀਂ ਸੂਬਿਆਂ ਨੂੰ ਭੇਜਦੇ, ਹੁਣ ਸੂਬੇ ਲਾਗੂ ਕਰਨ। ਹਾਂਜੀ। ਮਤਲਬ ਇਹ ਬੁੱਧੀਜੀਵੀ ਵਰਗ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਚਿੰਤਕਾਂ ਨੂੰ ਇੰਨਾ ਮੂਰਖ ਸਮਝਦੇ ਨੇ ਕਿ ਜੇ ਖੇਤੀ ਸੂਬਿਆਂ ਦਾ ਵਿਸ਼ਾ ਤਾਂ ਖੇਤੀ ਪਾਲਿਸੀ ਵੀ ਸੂਬੇ ਬਣਾਉਣਗੇ, ਤੁਸੀਂ ਥੋੜਾ ਬਣਾਓਗੇ। ਹਾਂਜੀ ਬਿਲਕੁਲ ਤੁਸੀਂ ਥੋੜਾ ਭੇਜੋਗੇ। ਹੁਣ ਕਹਿੰਦੇ ਜੀ ਇਹ ਐਮਐਸਪੀ ਦੀ ਲੋੜ ਨਹੀਂ, ਬੀਮਾ ਯੋਜਨਾ ਹੋਏਗੀ। ਬੀਮਾ ਯੋਜਨਾ ਉਹੀ ਹੋਏਗੀ ਕਿ ਫਿਰ ਅਸੀਂ ਛਾਂਟ ਕੇ ਹੀ ਲਵਾਂਗੇ ਕਿ ਕੇਲਿਆਂ ਚੋਂ ਕੇਲੇ ਤੇ ਅੰਗੂਰਾਂ ਚੋਂ ਅੰਗੂਰ ਤੇ ਸੇਬਾਂ ਚੋਂ ਸੇਬ ਤੇ ਅਮਰੂਦਾਂ ਚੋਂ ਅਮਰੂਦ, ਤਾਂ ਛਾਂਟ ਕੇ ਕਰਾਂਗੇ। ਹਾਂਜੀ ਬਿਲਕੁਲ। ਬੀਜ ਤੁਸੀਂ ਦਓਗੇ, ਖਾਦਾਂ ਤੁਸੀਂ ਦਓਗੇ, ਹੈ ਨਾ, ਫਸਲ ਤੁਹਾਡੇ ਹਿਸਾਬ ਨਾਲ ਉੱਗੂਗੀ, ਹੈ ਨਾ, ਪਰ ਖਰੀਦ ਸਮੇਂ ਸ਼ਰਤਾਂ ਸਾਡੀਆਂ ਹੋਣਗੀਆਂ। ਸੋ ਇਸ ਲਈ ਇਹ ਸਾਰਾ ਕੁਝ ਕੇਂਦਰ ਨੇ ਤੈਅ ਕਰ ਲਿਆ ਕਿ ਅਸੀਂ 3 ਖੇਤੀ ਕਾਨੂੰਨ ਹੁਣ ਸੂਬਿਆਂ ਦੇ ਰਾਹੀਂ ਲਾਗੂ ਕਰਨੇ ਆ, ਤੇ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਆ ਉੱਥੇ ਉੱਥੇ ਤਾਂ ਮੋਹਰ ਲੱਗ ਜੂਗੀ। ਵੱਡਾ ਸਵਾਲ ਤਾਂ ਪੰਜਾਬ 'ਚ ਖੜਾ ਹੈ। 25 ਨਵੰਬਰ ਦੀ ਇਹ ਪਾਲਿਸੀ ਪੰਜਾਬ ਸਰਕਾਰ ਦੇ ਮੇਜ਼ ਤੇ ਪਈ ਹੈ। ਅਮੀਰ ਸਿੰਘ ਜੀ ਕਹਿੰਦੇ ਕਿ ਮੇਰੀ ਖੇਤੀਬਾੜੀ ਮੰਤਰੀ ਨਾਲ ਗੱਲ ਹੋਈ ਹੈ। ਠੀਕ ਹੈ। ਖੇਤੀਬਾੜੀ ਮੰਤਰੀ ਨੇ, ਪੰਜਾਬ ਦੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਨੇ ਕਿਹਾ ਕਿ ਹਾਂਜੀ ਆਈ ਹੈ ਜੀ, ਹਲੇ ਦੇਖਣਾ ਜੀ, ਹਲੇ ਜਵਾਬ ਦਿੱਤਾ ਨਹੀਂ ਜਾਂ ਦਿੰਨੇ ਆ ਜੀ, ਕੋਈ ਨਾ ਤੁਹਾਨੂੰ ਦੱਸਾਂਗੇ ਜੀ। ਕੋਈ ਤਸੱਲੀ ਬਖਸ਼ ਜਵਾਬ ਨਹੀਂ। ਮਤਲਬ ਇੰਨਾ ਗੰਭੀਰ ਮਸਲਾ ਹੋਵੇ ਔਰ ਪੰਜਾਬ ਸਰਕਾਰ ਉਸ ਮਸਲੇ ਤੇ ਉਂਗਲੇ ਨਾ ਧਰੇ। ਕੇਂਦਰ ਨੇ ਤੁਹਾਨੂੰ ਪਾਲਿਸੀ ਲਾਗੂ ਕਰਨ ਦੀ ਹਦਾਇਤ ਕਰਤੀ ਤੇ ਤੁਸੀਂ ਪੰਜਾਬ ਨੂੰ ਦੱਸੇ ਨਹੀਂ ਰਹੇ ਕਿ 3 ਖੇਤੀ ਕਾਨੂੰਨ ਭਾਈ ਮੁੜ ਕੇ ਲਾਗੂ ਹੋ ਰਹੇ ਨੇ ਇਸ ਰੂਪ 'ਚ, ਇਹ ਖੇਤੀ ਪਾਲਿਸੀ ਦੇ ਰੂਪ 'ਚ। ਚਾਹੀਦਾ ਤਾਂ ਇਹ ਸੀ ਕਿ ਜਿੱਦਾਂ ਹੀ ਇਹ ਮਸਲਾ ਆਇਆ ਤੁਸੀਂ ਆਪਣੇ ਖੇਤੀ ਮਾਹਿਰਾਂ ਨੂੰ ਸੱਦਦੇ, ਤੁਸੀਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਦੇ, ਤੁਸੀਂ ਆਪਣੀ ਕੈਬਨਿਟ ਨਾਲ ਮੀਟਿੰਗ ਕਰਦੇ, ਤੁਸੀਂ ਸਿਆਸੀ ਦਲਾਂ ਨਾਲ ਮੀਟਿੰਗ ਕਰਦੇ, ਸਰਬ ਪਾਰਟੀ ਮੀਟਿੰਗ ਬੁਲਾਉਂਦੇ, ਤੁਸੀਂ ਸੈਸ਼ਨ ਬੁਲਾਉਂਦੇ ਵਿਧਾਨ ਸਭਾ ਦਾ। ਮੰਤਰੀ ਸਾਹਿਬ ਕਹਿੰਦੇ ਰਹੇ ਨੇ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਆ, ਲੋਕਾਂ ਨੂੰ ਤੁਸੀਂ ਦੱਸੇ ਨਹੀਂ ਰਹੇ ਕਿ ਪੰਜਾਬ ਨੂੰ ਭਾਈ ਮੁੜ ਕੇ ਪੱਠੀ ਝੋਂਕਿਆ ਜਾ ਰਿਹਾ। 3 ਖੇਤੀ ਕਾਨੂੰਨ ਕੇਂਦਰ ਦੀ ਨਵੀਂ ਪਾਲਿਸੀ ਦੇ ਤਹਿਤ ਪੰਜਾਬ ਦੀ ਖੇਤੀ ਪਾਲਿਸੀ ਦੇ ਨਾਂ ਦੇ ਉੱਤੇ ਪੰਜਾਬ 'ਚ ਲਾਗੂ ਹੋਣ ਜਾ ਰਹੇ ਨੇ। ਮੁੱਖ ਮੰਤਰੀ ਸਾਹਿਬ ਉਸ ਫਾਈਲ ਨੂੰ ਆਪਣੀ ਕੱਛ 'ਚ ਦੇ ਕੇ ਘੁੰਮ ਰਹੇ ਨੇ। ਇਹਦਾ ਮਤਲਬ ਕੀ ਆ ਕਿ ਤੁਹਾਡੀ ਕੇਂਦਰ ਨਾਲ ਭਾਈਵਾਲੀ ਹੋ ਗਈ ਆ, ਤੁਸੀਂ ਕੇਂਦਰ ਦੇ ਨਾਲ ਤੁਰਨ ਲੱਗੇ ਹੋ, ਜਾਂ ਕੇਂਦਰ ਤੋਂ ਡਰ ਕੇ ਚੱਲ ਰਹੇ ਹੋ, ਜਾਂ ਤੁਹਾਨੂੰ ਕੋਈ ਲੋਲੀਪੌਪ ਦਿੱਤਾ ਗਿਆ। ਸਾਰੇ ਸਵਾਲ ਮੁੱਖ ਮੰਤਰੀ ਸਾਹਿਬ ਮੂਹਰੇ ਖੜੇ ਨੇ। ਔਰ 3 ਖੇਤੀ ਕਾਨੂੰਨ ਪੰਜਾਬ 'ਚ ਦਾ ਮਤਲਬ ਲਾਗੂ ਕਰਨ ਜਾ ਰਹੀ ਹੈ, ਔਰ ਪੂਰੇ ਮੁਲਕ 'ਚ ਲਾਗੂ ਕਰਨ ਜਾ ਰਹੀ ਹੈ, ਡੰਡੇ ਦੇ ਜ਼ੋਰ ਤੇ ਲਾਗੂ ਕਰਨ ਜਾ ਰਹੀ ਹੈ, ਸੂਬਿਆਂ ਦੇ ਰਾਹੀਂ ਲਾਗੂ ਕਰਨ ਜਾ ਰਹੀ ਹੈ। ਜੇ ਟਕਰਾਅ ਹੋਵੇ ਸੂਬੇ ਭੁਗਤਣ, ਸਾਡੇ ਕਹਿੰਦੇ ਕੋਈ ਉਂਗਲ ਨਾ ਆਵੇ, ਪਰ ਇਹ ਲੁਕਿਆ ਨਹੀਂ ਰਹਿਣਾ।
ਇਹ ਏਜੰਡਾ ਸਪਸ਼ਟ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਦੀ ਬਜਾਏ ਸਿੱਲੋਂ 'ਚ ਭੇਜਣਾ ਚਾਹੁੰਦੇ ਹੋ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ 'ਚ ਮਜ਼ਦੂਰ ਬਣਾਉਣਾ ਚਾਹੁੰਦੇ ਹੋ, ਤੇ ਜਿਹੜੇ ਆੜਤੀ ਨੇ ਉਹ ਏਜੰਟ ਬਣਨਗੇ ਫਿਰ ਇਹਨਾਂ ਦੇ, ਇਹਨਾਂ ਕੰਪਨੀਆਂ ਦੇ। ਜੀ ਬਿਲਕੁਲ। ਨਾਲੇ ਦੇਖੋ, ਤੁਸੀਂ ਇੱਕ ਵਾਰ ਕਹਿਣ ਨੂੰ ਇਹ ਕਹੀ ਜਾਣਾ ਕਿ ਅਸੀਂ ਜੀ 3 ਕਰੋੜ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਚੁਣੇ ਹੋਏ ਨੁਮਾਇੰਦੇ ਕੀ ਲੈਂਡ ਕਰੂਜ਼ਰਾਂ ਦੇ ਆਰਡਰ ਦੇਣ ਜੋਗੇ? ਉਹਨਾਂ ਨੂੰ ਇਹ ਚਾਹੀਦਾ ਕਿ ਸਾਡੇ ਕਾਫਲੇ 'ਚ ਇੰਨੀਆਂ ਚਾਹੀਦੀਆਂ ਤੇ ਆਹ ਹੋਣਾ ਚਾਹੀਦਾ, ਆਹ ਜੀ ਫਲਾਨਾ ਬੰਦਾ ਇੰਨੇ ਗੇੜੇ ਮੁਲਕਾਂ ਦੇ ਲਾਉਣਾ ਚਾਹੁੰਦਾ, ਦਿੱਲੀਓਂ ਹੁਕਮ ਆ ਜਾਂਦਾ ਕਿ ਫਲਾਨਾ ਬੰਦਾ ਦਫ਼ਤਰ 'ਚੋਂ ਕੱਢੋ, ਹੁਣ ਆਹ ਫਲਾਨਾ ਆ ਰਿਹਾ। ਕੀ ਇਹਨਾਂ ਕੰਮਾਂ ਵਾਸਤੇ ਹੀ ਸਰਕਾਰ ਹੁੰਦੀ? ਲੋਕਾਂ ਲਈ ਲੜਦੀ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਸਰਕਾਰ, ਲੋਕਾਂ ਦੇ ਨਾਲ ਖੜਦੀ ਕਿਤੇ ਨਜ਼ਰ ਨਹੀਂ ਆ ਰਹੀ। ਔਰ ਨਾ ਸਿਰਫ ਸੱਤਾਧਾਰਗੇ, ਬਲਕਿ ਜਿਹੜੇ ਹੋਰ MLA MPs ਨੇ ਉਹ ਵੀ ਤਾਂ ਲੋਕਾਂ ਦੇ ਨੁਮਾਇੰਦੇ ਨੇ ਨਾ। ਉਹ ਵੀ ਤਾਂ ਲੋਕਾਂ ਲਈ ਖੜਦੇ ਨਜ਼ਰ ਆਉਣੇ ਚਾਹੀਦੇ ਆ। ਹੁਣ ਇਹ ਥੋੜਾ ਕਿ ਜੇਕਰ ਕੋਈ ਬੰਦਾ ਪਦਮ ਸ੍ਰੀ ਹੈ ਤੇ ਉਹ ਜਾ ਕੇ ਰਾਜ ਸਭਾ ਨੂੰ ਬਿਠਾਤਾ ਤੇ ਮੁੜ ਕੇ ਉਹ ਜਿਹੜੇ ਕੰਮਾਂ ਕਰਕੇ ਪਦਮ ਸ੍ਰੀ ਲੈ ਕੇ ਬੈਠਾ ਹੋਵੇ ਤੇ ਉਹਨਾਂ ਕੰਮਾਂ ਤੇ ਮੂੰਹ 'ਚ ਘੁੰਗਣੀਆਂ ਪਾਈ ਬੈਠਾ ਹੋਵੇ। ਲੋਕ ਤਾਂ ਸੜਕਾਂ ਤੇ ਖੜੇ। ਹਾਂਜੀ ਜੀ, ਬਹੁਤ ਸਵਾਲ ਨੇ, ਜਵਾਬ ਇਹਨਾਂ ਤੋਂ ਲੈਣੇ ਪੈਣਗੇ। ਖੇਤੀ ਕਾਨੂੰਨਾਂ ਦੇ ਤਾਂ ਤੁਸੀਂ ਗੱਲ ਕਰਤੀ ਹੈ ਸ਼ਰਮਾ ਜੀ। ਖੇਤੀ ਕਾਨੂੰਨਾਂ ਦੇ ਦਰਮਿਆਨ ਜਦੋਂ ਲੜਾਈ ਜੱਦੋਜਹਿਦ ਲੋਕ ਕਰ ਰਹੇ ਸੀ, ਸੰਘਰਸ਼ ਕਰ ਰਹੇ ਸੀਗੇ, ਉਸ ਦਰਮਿਆਨ ਭਾਜਪਾ ਆਗੂਆਂ ਦੇ ਬੋਲ ਵੀ ਬਥੇਰੇ ਵਿਗੜੇ ਤੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਕਿਸਾਨਾਂ ਤੇ ਵੱਖ-ਵੱਖ ਤਰ੍ਹਾਂ ਦੇ ਠੱਪੇ ਲਾਉਣ ਦੀ। ਹੁਣ ਫਿਰ ਤੋਂ ਉਹ ਜਿਹੜੀ ਚੀਜ਼ ਆ, ਜੇ ਖੇਤੀ ਕਾਨੂੰਨਾਂ ਦੀਆਂ ਕਨਸੋਆਂ ਦੇ ਉੱਤੇ ਗੱਲ ਕਰ ਚੁੱਕੇ ਹਾਂ ਤੇ ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਬਾਰੇ ਵੀ ਗੱਲ ਕਰੀਏ, ਵਿਵਾਦਤ ਬਿਆਨਾਂ ਬਾਰੇ ਵੀ, ਇਹ ਤਾਂ ਅੱਜ ਕੱਲ੍ਹ ਕਿਸਾਨਾਂ ਨੂੰ ਨਸ਼ੇ ਦੇ ਤਸਕਰ ਤੇ ਕਸਾਈ ਦੱਸ ਰਹੇ ਆ ਜੀ। ਪ੍ਰਵੀਨ ਜੀ, ਉਸ ਸਮੇਂ ਜਦੋਂ 3 ਖੇਤੀ ਕਾਨੂੰਨਾਂ ਦੀ ਲੜਾਈ ਦਿੱਲੀ ਦੀਆਂ ਬਰੂਹਾਂ ਤੇ ਚੱਲੀ ਸੀ, ਉਸ ਸਮੇਂ ਇਹਨਾਂ ਕਿਸਾਨਾਂ ਨੂੰ ਭਾਜਪਾ ਨੇ, ਭਾਜਪਾ ਦੇ ਮੀਡੀਆ ਨੇ, ਭਾਜਪਾ ਦੇ ਸਮਰਥਕਾਂ ਪ੍ਰਚਾਰਕਾਂ ਨੇ ਅੱਤਵਾਦੀ ਵੀ ਕਿਹਾ, ਵੱਖਵਾਦੀ ਵੀ ਕਿਹਾ, ਖਾਲਿਸਤਾਨੀ ਵੀ ਕਿਹਾ, ਚੀਨੀ ਪਾਕਿਸਤਾਨੀ ਵੀ ਕਿਹਾ, ਪਤਾ ਨਹੀਂ ਕਿਹੜੇ-ਕਿਹੜੇ ਟੈਗ ਲੱਗੇ। ਜੀ ਜੀ, ਜੋ ਇਹਨਾਂ ਕੋਲ ਨਵਾਂ ਸ਼ਬਦ ਰੋਜ਼ ਕੱਢਦੇ ਸੀ, ਉਹ ਅੰਦੋਲਨ ਜੀਵੀ ਤੱਕ ਕਿਹਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ, ਹੈ ਨਾ। ਸੋ ਇਸ ਲਈ ਉਹ ਤੁਹਾਡੀ ਮਨਸ਼ਾ ਸਾਫ਼ ਸੀ ਕਿ ਤੁਸੀਂ ਕਿਸ ਤਰ੍ਹਾਂ ਇਹਨਾਂ ਨਾਲ ਨਜਿੱਠਣਾ ਚਾਹੁੰਦੇ ਹੋ। ਇੱਕ ਪਾਸੇ ਦੇਸ਼ ਦਾ ਅੰਨਦਾਤਾ ਤੇ ਦੂਏ ਪਾਸੇ ਤੁਹਾਡੀ ਇਹ ਮਨਸ਼ਾ। ਸੋ ਉਹ ਸਾਰੇ ਪ੍ਰਗਟਾਵੇ ਉਸ ਸਮੇਂ ਹੋਏ, ਪਰ ਅੱਜ ਵੀ ਸਥਿਤੀ ਬਦਲੀ ਨਹੀਂ ਹੈ। ਅੱਜ ਵੀ ਇਹਨਾਂ ਦੀ ਨੀਅਤ ਔਰ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਪੰਜਾਬ ਦੀ ਤਸੀਰ ਵਾਲਾ ਹੀ ਸੂਬਾ ਹੈ ਜੀ। ਉਸ ਸੂਬੇ ਦੇ ਵਿੱਚ ਜੋ ਇਹਨਾਂ ਨੇ ਇਸ ਵਾਰ ਜਾਟ ਭਾਈਚਾਰੇ ਨੂੰ ਇੱਕ ਤਰ੍ਹਾਂ ਨਾਲ ਸਾਈਡ ਤੇ ਪੁੱਠਾ ਟੰਗ ਕੇ ਆਪਣੀ ਰਾਜਨੀਤੀ ਚਮਕਾਈ ਹੈ, ਉਹੀ ਫਾਰਮੂਲਾ ਪੰਜਾਬ 'ਚ ਲਿਆਉਣ ਨੂੰ ਫਿਰਦੇ ਨੇ। ਔਰ ਉਸੇ ਫਾਰਮੂਲੇ ਦਾ ਨਤੀਜਾ ਇਹ ਕਿ ਅੱਜ ਹਰਿਆਣੇ 'ਚ ਖੜ ਕੇ ਹਰਿਆਣੇ ਦਾ ਇੱਕ ਰਾਜ ਸਭਾ ਮੈਂਬਰ ਭਾਜਪਾ ਦਾ, ਮੈਂਬਰ ਪਾਰਲੀਮੈਂਟ ਭਾਜਪਾ ਦਾ, ਪੰਜਾਬ ਦੇ ਕਿਸਾਨਾਂ ਨੂੰ ਨਸ਼ੇ ਦੇ ਸੁਦਾਗਰ ਵੀ ਦੱਸਦਾ, ਪੰਜਾਬ ਦੇ ਕਿਸਾਨਾਂ ਨੂੰ ਕਸਾਈ ਵੀ ਦੱਸਦਾ, ਪੰਜਾਬ ਦੇ ਕਿਸਾਨਾਂ ਨੂੰ ਮਤਲਬ ਅਪਹਰਨਕਰਤਾ ਵੀ ਦੱਸਦਾ। ਰਾਮਚੰਦਰ ਜੁੰਗੜਾ ਨਾਂ ਦਾ ਕੋਈ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੈ, ਤੇ ਰੋਹਤਕ ਦੇ ਮਹਿਮ ਦੇ ਵਿੱਚ ਉਹ ਗੰਨੇ ਦੀ ਜਿਹੜੀ ਮਿੱਲ ਹੁੰਦੀ ਆ ਉਹਦਾ ਉਦਘਾਟਨ ਕਰਨ ਆਇਆ। ਮਸਲਾ ਕਿਸਾਨੀ ਨਾਲ ਸੰਬੰਧਿਤ ਆ ਜਿੱਥੇ ਆਇਆ। ਉਦਘਾਟਨ ਦੇ ਵਿੱਚ ਜਨਤਕ ਸਮਾਗਮ 'ਚ ਉਹਦੇ ਬੋਲ ਨੇ ਇਹ ਕਹਿੰਦਾ ਜੀ, ਕਿਸਾਨ ਜਿਹੜੇ ਪੰਜਾਬ ਤੋਂ ਅੰਦੋਲਨ 'ਚ ਆਏ ਸੀਗੇ ਉਹ ਤਾਂ ਨਸ਼ੇ ਦਾ ਸੌਦਾ ਕਰਦੇ ਨੇ ਜੀ। ਉਹ ਅੰਦੋਲਨ ਤੋਂ ਬਾਅਦ ਜੀ ਸਾਡੇ ਤਾਂ ਹਰਿਆਣੇ 'ਚ ਚਿੱਟਾ ਹੋ ਗਿਆ ਜੀ, ਫੀਮ ਹੋ ਗਈ ਜੀ, ਭੁੱਕੀ ਹੋ ਗਈ ਜੀ, ਆਹ ਹੋ ਗਿਆ ਜੀ। ਇਹ ਕਹਿੰਦਾ ਜੀ ਉਹ ਤੋਂ ਪਹਿਲਾਂ ਤਾਂ ਸਾਡੇ ਬੱਚੇ ਰੋਟੀ ਮੋਚੀ ਕਹਿੰਦੇ ਸੀ ਜੀ, ਇਹਨਾਂ ਨੇ ਕਹਿਣਾ ਸਿਖਾਇਆ ਜੀ ਸਾਰਾ ਕੁਝ ਨਸ਼ਾ ਤਾਂ। ਇਹ ਇੱਕ MP ਦੇ ਬੋਲ ਨੇ। ਇੱਥੇ ਨਹੀਂ ਰੁਕਿਆ ਜੀ। ਉਹ ਕਹਿੰਦਾ ਜੀ ਇਹ ਕਿਸਾਨ ਨਹੀਂ ਸੀਗੇ ਤਾਂ ਕਸਾਈ ਸੀ। ਉਹ ਅੱਛਾ, ਬੰਦੇ ਮਾਰਦੇ ਨੇ। ਬਸ਼ਰਮਪਣੇ ਦੀ ਹੱਦ ਇੱਥੇ ਰਹੀ ਕਿ ਉਹ ਕਹਿੰਦਾ ਵੀ ਉਸ ਕਿਸਾਨ ਅੰਦੋਲਨ ਦੇ ਦੌਰਾਨ ਜਿੱਥੇ ਕਿਸਾਨ ਅੰਦੋਲਨ ਚੱਲਿਆ, ਮਤਲਬ ਸਿੰਘੂ ਤੇ ਟਿੱਕਰੀ ਬਾਰਡਰ ਤੇ, ਕਹਿੰਦਾ ਜੀ ਉੱਥੋਂ ਆਲੇ ਦੁਆਲੇ ਦੇ ਪਿੰਡਾਂ ਦੀਆਂ 700 ਕੁੜੀਆਂ ਲਾਪਤਾ ਹੋ ਗਈਆਂ। ਅੱਛਾ, ਇਹ ਬਹੁਤ ਗੰਭੀਰ ਦੋਸ਼ ਹੈ। ਇਸ ਮਸਲੇ ਤੇ ਉਹਨੂੰ ਸਿੱਧਾ ਮਾਨਹਾਨੀ ਦਾ ਕੇਸ ਉਹਦੇ ਤੇ ਕਰਨਾ ਬਣਦਾ। ਜਥੇਬੰਦੀਆਂ ਨੂੰ ਇਹ ਕੇਸ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਤੇ। ਆ ਜਾ ਮਿੱਤਰ, ਅਦਾਲਤ 'ਚ ਦੱਸ ਕਿਹਦੀ ਧੀ ਬੱਚੀ ਖੋਈ ਹੈ। ਬਿਲਕੁਲ ਸਹੀ ਹੈ, ਬਿਲਕੁਲ। ਉੱਥੇ ਜਿਸ ਦਿਨ ਅੰਦੋਲਨ ਵਾਪਸ ਆਇਆ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗਲ ਲੱਗ ਕੇ ਉਹਨਾਂ ਬਜ਼ੁਰਗਾਂ ਦੇ ਭੁੱਬਾਂ ਮਾਰ ਕੇ ਰੋਏ ਨੇ। ਸਹੀ ਹੈ ਜੀ। ਇਹ ਕੀ ਕਹਿ ਰਹੇ ਨੇ ਜਨਾਬ? ਕਹਿੰਦਾ ਜੀ CID ਦੀਆਂ ਰਿਪੋਰਟਾਂ ਨੇ ਕਿ ਜੀ 700 ਕੁੜੀਆਂ ਉੱਥੋਂ ਲਾਪਤਾ ਹੋ ਗਈਆਂ। ਇਹ ਬੋਲ ਪਤਾ ਵੀ ਕਿਹੋ ਜਿਹੇ ਨੇ? ਕੰਗਣਾ ਰਣੌਤ ਕੀ ਕਹਿੰਦੀ ਸੀ ਕਿ ਉਸ ਕਿਸਾਨ ਅੰਦੋਲਨ ਦੇ ਵਿੱਚ ਰੇਪਿਸਟ ਔਰ ਕਾਤਲ ਸੀ। ਹਾਂਜੀ, ਬਿਲਕੁਲ। ਤੇ ਇਹ ਬਿਲਕੁਲ ਉਹਦੇ ਨਾਲ ਮਿਲਦਾ ਜੁਲਦਾ ਬੋਲ ਹੈ। ਬਾਅਦ ਚੋਂ ਕਹਿੰਦਾ ਸੀ ਕੰਗਣਾ ਦੇ ਬਿਆਨ ਨਾਲ ਭਾਜਪਾ ਦਾ ਕੋਈ ਤਾਂ ਨਹੀਂ, ਉਹਦਾ ਨਿੱਜੀ ਬਿਆਨ ਹੈ, ਕੱਲ ਨੂੰ ਇਹਦੇ ਨਾਲ ਵੀ ਕਹਿ ਦੇਣਗੇ। ਬਿਲਕੁਲ। ਹੁਣ ਜੇ
ਇੱਕ ਮੈਂਬਰ ਪਾਰਲੀਮੈਂਟ ਇਹ ਕਹਿ ਰਿਹਾ ਕਿ ਜਨਤਕ ਸਮਾਗਮ ਦੇ ਵਿੱਚ ਕਿ 700 ਕੁੜੀਆਂ ਲਾਪਤਾ ਨੇ ਤੇ ਕਹਿੰਦਾ CID ਦੀ ਰਿਪੋਰਟਾਂ 'ਚ ਪਈਆਂ, ਤਾਂ ਫਿਰ ਪੁਲਿਸ ਦੇ ਖਾਤਿਆਂ 'ਚ ਵੀ ਪਈਆਂ ਹੋਣਗੀਆਂ, ਉਹਨਾਂ ਦੀ FIR 'ਚ ਵੀ ਦਰਜ ਹੋਏਗਾ, ਤੇ ਫਿਰ FIR ਦਿਖਾਓ ਨਾ ਕਿੱਥੇ ਹੈ। ਸਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਤਾਂ ਭਰਿਆ ਪਿਆ ਹੁੰਦਾ ਕਿ ਅੱਜ ਇਸ ਪਿੰਡ ਦੀ ਬੱਚੀ ਗਾਇਬ ਆ, ਅੱਜ ਇਸ ਮਹੱਲੇ ਦੀ ਕੁੜੀ ਗਾਇਬ ਹੈ, ਅੱਜ ਇੱਥੇ ਆ ਨਿਆਣਾ ਨਹੀਂ ਲੱਭਿਆ, ਅੱਜ ਇਹਦੀ ਧੀ ਨਹੀਂ ਲੱਭੀ। ਉਹ ਮਾਪਿਆਂ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਮੀਡੀਆ ਤੇ, ਇਹਨਾਂ ਦਾ ਮੀਡੀਆ ਤਾਂ ਚਮਕਾ ਦਿਖਾਉਂਦਾ। ਏਡਾ ਬੜਾ ਦੋਸ਼, ਔਰ ਸ਼ਰਮ ਨਹੀਂ ਆਈ। ਉਹ ਵੀ ਪੰਜਾਬ ਦੀ, ਭਾਰਤ ਦੀ ਉਹ ਧਿਰ ਦੇ ਉੱਤੇ ਤੁਸੀਂ ਲਾ ਰਹੇ ਹੋ ਜਿਹਨੇ ਹਰ ਲੜਾਈ ਮੂਹਰੇ ਹੋ ਕੇ ਲੜੀ ਹੋਵੇ ਮੁਲਕ ਲਈ। ਸੋ ਇਹ ਮਸਲਾ ਵੱਡਾ ਬਣੂਗਾ। ਉਹ ਕਹਿੰਦਾ ਜੀ ਇਹ ਭਾਈਚਾਰਾ ਵੰਡਣ ਆਏ ਸੀ, ਸਾਡੇ ਕਿਸਾਨਾਂ ਨੂੰ ਲੜਾਉਣ ਆਏ ਸੀ, ਲੋਕਾਂ ਨੂੰ ਭੜਕਾਉਣ ਆਏ ਸੀ ਜੀ, ਇਹਨਾਂ ਨੇ ਮਾਹੌਲ ਵਿਗਾੜਤਾ ਜੀ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਕਹਿੰਦੇ 3 ਖੇਤੀ ਕਾਨੂੰਨ ਨਵੇਂ ਸਿਰੋਂ ਲਿਆਂਦੇ ਜਾ ਰਹੇ ਨੇ, ਉਹ ਤੋਂ ਪਹਿਲਾਂ ਇੱਕ ਵਾਰ ਫਿਰ ਇਹ ਤਲਖੀ ਵਾਲਾ ਮਾਹੌਲ ਆਪ ਹੀ ਸਿਰਜ ਰਹੇ ਨੇ, ਤੇ ਉਹ ਸਿਰਜਣਾ ਪਿੱਛੇ ਇਹਨਾਂ ਦੀ ਇੱਕ ਮਨਸ਼ਾ ਕੰਮ ਕਰਦੀ ਆ ਕਿ ਜੇਕਰ ਫੇਰ ਮਾਹੌਲ ਭਖਿਆ, ਮੁੜ ਕੇ ਅੰਦੋਲਨ ਖੜਾ ਹੋਇਆ ਤਾਂ ਉਹਦੀ ਪਹਿਲ ਕਦਮੀ ਪੰਜਾਬ ਨੇ ਕਰਨੀ ਆ। ਇਸ ਲਈ ਪੰਜਾਬ ਦੇ ਲੀਡਰ ਹੋਰਨਾਂ ਸੂਬਿਆਂ 'ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ, ਇਕੱਠਿਆਂ ਕਰਨ, ਉਹ ਤੋਂ ਪਹਿਲਾਂ ਇਹਨਾਂ ਨੂੰ ਇੰਨਾ ਬਦਨਾਮ ਕਰ ਦੋਗੇ ਕਿ ਕਿਸੇ ਸੂਬੇ 'ਚ ਵੜਨ ਨਾ ਦਿੱਤੇ ਜਾਣ। ਤੇ ਉਹਦੇ ਲਈ ਫਿਰ ਸਾਡੇ BJP ਦੇ ਲੀਡਰ ਉੱਥੇ ਬੋਲਣ ਲੱਗ ਜਾਣ ਕਿ ਸਾਡੇ ਸੂਬੇ ਨਾਲ ਆਇਓ, ਸਾਡੇ ਸੂਬੇ ਨਾਲ ਆਇਓ, ਤਾਂ ਕਿ ਇਹ ਲੱਗੇ ਜਿਵੇਂ ਲੋਕ ਕਹਿ ਰਹੇ ਨੇ। ਸੋ ਇਹ ਮਾਹੌਲ ਸਿਰਜਣਾ ਦੀ ਭੂਮਿਕਾ ਬਣਾਈ ਜਾ ਰਹੀ ਹੈ ਤਾਂ ਕਿ 3 ਖੇਤੀ ਕਾਨੂੰਨਾਂ ਨੂੰ ਜਿਹੜਾ ਸੂਬਿਆਂ ਰਾਹੀਂ ਲਾਗੂ ਕਰਾਉਣਾ, ਉਹਦਾ ਮਸਲਾ ਦਬ ਜਾਵੇ, ਆ ਕਲੇਸ਼ ਵਾਲਾ ਮਸਲਾ ਵੱਡਾ ਹੋ ਜਾਵੇ। ਇਹ ਸ਼ਾਸਨ ਬਿਆਨ ਹੈ, ਔਰ ਇਹਦੇ ਉੱਤੇ ਜਥੇਬੰਦੀਆਂ ਨੂੰ ਜਾਂ ਪੰਜਾਬ ਦੀਆਂ ਧਿਰਾਂ ਨੂੰ, ਪੰਜਾਬ ਸਰਕਾਰ ਨੂੰ ਨੋਟਿਸ ਲੈਣਾ ਬਣਦਾ। ਪਰ ਅਫਸੋਸ ਇਹਨਾਂ ਤਿਲਾਂ 'ਚ ਤੇਲ ਕਿੱਥੇ ਹੈ ਜੀ। ਬਿਲਕੁਲ। ਅਗਲੀ ਗੱਲ ਕਰੀਏ ਕਿਸਾਨੀ ਦੀ। ਕੋਈ ਡੱਲੇਵਾਲ ਸਾਹਿਬ ਜਿਹੜੇ ਕਿ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਦੀ ਲੋੜ ਆ, ਪਰ ਕਿਸਾਨ ਆਗੂ ਕਹਿੰਦੇ ਅਸੀਂ ਤਾਂ ਰੇਲਾਂ ਰੋਕਾਂਗੇ ਜੀ। ਹਾਂ ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਜਿਹੜਾ 10 ਮਹੀਨਿਆਂ ਤੋਂ MSP ਸਣੇ, ਕਿਸਾਨੀ ਕਰਜ਼ਿਆਂ ਦੀ ਮਾਫੀ ਸਣੇ, ਲਖੀਮਪੁਰ ਖੀਰੀ ਜਾਂ ਹੋਰਨਾਂ 14-15 ਮੰਗਾਂ ਜਿਹਦੀ ਆਪਾਂ ਗੱਲ ਲਗਾਤਾਰ ਕਰਦੇ ਆਏ ਹਾਂ, ਉਹਨਾਂ ਨੂੰ ਲੈ ਕੇ ਜਿਹੜਾ ਚੱਲ ਰਿਹਾ ਹੈ ਨਾ, ਹੁਣ ਤਾਂ ਵੈਸੇ 3 ਖੇਤੀ ਕਾਨੂੰਨ ਵਾਲਾ ਮਸਲਾ ਵੱਡਾ ਹੋ ਜਾਣਾ, ਉਹਦੇ ਦਿਨਾਂ 'ਚ ਨਾਲ ਹੀ ਜੁੜ ਜਾਣਾ। ਤੇ ਇਹ ਸਾਰੇ ਮਸਲਿਆਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਵੱਖੋ-ਵੱਖ ਤਰ੍ਹਾਂ ਦੀਆਂ ਪਟੀਸ਼ਨਾਂ ਨੇ ਜੀ ਕਿ ਅੰਦੋਲਨ ਚੁਕਾਓ ਜੀ, ਰਾਹ ਖਿਲਾਓ ਜੀ, ਖਾਲੀ ਕਰਾਓ ਜੀ, ਹੈ ਨਾ। ਉਹਨਾਂ ਪਟੀਸ਼ਨਾਂ ਦੀ ਸੁਣਵਾਈ ਦੇ ਦੌਰਾਨ ਅੱਜ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਵੀ ਇਹ ਮਸਲਾ ਤਾਂ ਅਗਲੀ ਤਰੀਕ ਤੇ ਵਿਚਾਰ ਲਾਂਗੇ। ਅੱਜ ਕਹਿੰਦੇ ਡੱਲੇਵਾਲਾ ਦੀ ਸਿਹਤ ਦਾ ਮਸਲਾ ਹੈ। ਠੀਕ ਹੈ ਜੀ। ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਕਿ ਵੀ ਤੁਸੀਂ ਪਹਿਲਾਂ ਉਹਨਾਂ ਨੂੰ ਸਿਹਤ ਸਹੂਲਤ ਉਪਲਬਧ ਕਰਾਓ। ਠੀਕ ਹੈ ਜੀ। ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਤੁਰੰਤ ਸਿਹਤ ਸਹੂਲਤ ਉਪਲਬਧ ਕਰਾਉਣ ਦੀ ਹਦਾਇਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੀਤੀ ਹੈ। ਤੇ ਉਹਨਾਂ ਨੇ ਨਾਲ 2 ਗੱਲਾਂ ਕੀਤੀਆਂ ਜੀ। ਪਹਿਲੀ ਗੱਲ ਤਾਂ ਉਹਨਾਂ ਦੇ ਹੱਕ ਤੇ ਡਾਕਾ ਨਾ ਵੱਜੇ। ਜੇ ਉਹ ਨਹੀਂ ਕੁਝ ਖਾਣਾ ਪੀਣਾ ਚਾਹੁੰਦੇ ਤਾਂ ਜਬਰੀ ਖਿਲਾਇਆ ਨਾ ਜਾਵੇ, ਕਿਉਂਕਿ ਸਰਕਾਰਾਂ ਜਦੋਂ ਏਦਾਂ ਚੱਕ ਕੇ ਲੈ ਕੇ ਜਾਂਦੀਆਂ ਤਾਂ ਪਹਿਲਾਂ ਤਾਂ ਪੈਪ ਠੋਕਦੀਆਂ ਨੱਕ 'ਚ ਕਿ ਇਹਦੇ ਰਾਹੀਂ ਦਓ ਜੀ ਇਹਨੂੰ ਕੁਛ, ਜਾਂ ਫਿਰ ਬਾਅਦ 'ਚ ਗਲੂਕੋਜ਼ ਠੋਕਦੀਆਂ ਕਿ ਗਲੂਕੋਜ਼ ਲਾਓ ਜੀ ਪਹਿਲਾਂ। ਉਹ ਕਹਿੰਦੇ ਕਿ ਜੇ ਉਹ ਖਾਣਾ ਨਹੀਂ ਚਾਹੁੰਦੇ ਤਾਂ ਜਬਰੀ ਖਿਲਾਇਆ ਨਾ ਜਾਵੇ। ਤੇ ਦੂਸਰਾ ਕਹਿੰਦੇ ਕਿ ਅੰਦੋਲਨ ਦੇ ਦੌਰਾਨ ਜਾਂ ਉਹਨਾਂ ਨੂੰ ਲਿਆਉਣ ਦੇ ਦੌਰਾਨ ਜਾਂ ਸਹੂਲਤ ਦੇਣ ਦੇ ਦੌਰਾਨ ਕੋਈ ਬਲ ਦਾ ਪ੍ਰਯੋਗ ਨਾ, ਮਤਲਬ ਪੁਲਿਸ ਤੰਤਰ, ਡੰਡਾ ਤੰਤਰ ਇਹੋ ਜਿਹਾ ਕੋਈ ਨਾ ਵਰਤਿਆ ਜਾਵੇ। ਤੇ ਜੇ 2 ਹਦਾਇਤਾਂ ਨੇ, ਖਿਲਾਇਆ ਜਾਵੇ ਕੁਛ ਤੇ ਨਾ ਡੰਡੇ ਦੀ ਵਰਤੋਂ ਕੀਤੀ ਜਾਵੇ, ਫਿਰ ਸਰਕਾਰਾਂ ਕੀ ਕਰਨ? ਫਿਰ ਹਦਾਇਤ ਕਾਹਦੀ ਹੈ? ਫਿਰ ਮੈਡੀਕਲ ਸਹੂਲਤ ਤਾਂ ਹੀ ਮਿਲੂਗੀ ਜੇ ਤੁਸੀਂ ਉਹਨਾਂ ਦੀ ਮੰਗਾਂ ਮੰਨੋਗੇ। ਤਾਂ ਸੁਪਰੀਮ ਕੋਰਟ ਸਿੱਧੇ ਰੂਪ 'ਚ ਇਹ ਕਹਿ ਰਹੀ ਹੈ ਸਰਕਾਰਾਂ ਨੂੰ ਕਿ ਗੱਲ ਮੰਨੋ ਤੇ ਮਸਲਾ ਨਿਬੇੜੋ। ਬਿਲਕੁਲ ਜੀ, ਬਿਲਕੁਲ। ਸਹੂਲਤ ਤਾਂ ਹੀ ਦਿੱਤੀ ਜਾ ਸਕਦੀ ਹੈ ਨਾ। ਡੱਲੇਵਾਲ ਹੋਰਾਂ ਕੋਲ ਜਿਹੜੀ ਡਾਕਟਰ ਸੁਹੈਮਾਨ ਵਾਲੀ ਟੀਮ ਤੈਨਾਤ ਹੈ ਜੀ, ਉਸਨੇ ਖਤਰਾ ਪ੍ਰਗਟਾਇਆ ਕਿ ਅਗਲੇ 2 ਦਿਨ ਬਹੁਤ ਖਤਰਨਾਕ ਨੇ। 19ਵੇਂ ਦਿਨ 'ਚ ਦਾਖਲ ਹੈ ਉਹਨਾਂ ਦਾ, ਮਰਨ ਵਰਤ 19ਵੇਂ ਦਿਨ 'ਚ ਚਲਾ ਗਿਆ। ਤੇ ਇਸ ਸਥਿਤੀ ਦੇ ਵਿੱਚ ਉਹਨਾਂ ਦਾ ਲੀਵਰ ਕਦੇ ਵੀ ਫੇਲ ਹੋ ਸਕਦਾ ਹੈ, ਕਿਡਨੀ, ਲੀਵਰ ਕਦੇ ਵੀ ਕੰਮ ਛੱਡ ਸਕਦਾ ਹੈ, ਕਿਡਨੀ ਕਦੇ ਵੀ ਫੇਲ ਹੋ ਸਕਦੀ ਹੈ ਇਹਨਾਂ ਤੇ। ਉਹਨਾਂ ਨੂੰ ਹਾਰਟ ਅਟੈਕ ਦਾ ਖਤਰਾ ਖੜਾ ਹੈ, BP ਸ਼ੂਗਰ ਦੇ ਲੈਵਲ ਦਾ ਮਸਲਾ ਹੈ, ਕੈਂਸਰ ਦੇ ਰੋਗੀ ਨੇ, ਉਮਰ ਦਰਾਜ ਨੇ। ਇਹਨਾਂ ਸਾਰੀਆਂ ਫਿਕਰਮੰਦੀਆਂ 'ਚ ਅੱਜ ਰਕੇਸ਼ ਟਕੈਤ ਵੀ ਉਹਨਾਂ ਦਾ ਹਾਲ ਚਾਲ ਪੁੱਛਣ ਗਏ। ਲੱਖੋਵਾਲ ਹੋਰਾਂ ਦਾ ਮੁੰਡਾ ਵੀ ਗਿਆ, ਹੋਰ ਜਥੇਬੰਦੀਆਂ ਦੇ ਨੁਮਾਇੰਦੇ ਵੀ ਗਏ, ਬੱਬੂ ਮਾਨ ਵੀ, ਅਮਤੋਜ ਮਾਨ ਹੋਰੀ, ਲੱਖੇ ਸਧਾਣੇ ਹੋਰੀ ਵੀ ਪਹੁੰਚੇ, ਕੁਝ ਧਾਰਮਿਕ ਤੇ ਨਿਹੰਗ ਜਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚੇ। ਸੋ ਵੱਖੋ-ਵੱਖ ਲੀਡਰ ਅੱਜ ਉਹਨਾਂ ਨੂੰ ਮਿਲਣ ਪਹੁੰਚ ਰਹੇ ਨੇ। 1-2 ਮੈਂ ਦੇਖ ਰਿਹਾ ਸੀਗਾ, ਸ਼ਾਇਦ ਮਤਲਬ ਕਿ ਸੁਖਪਾਲ ਖਹਿਰਾ ਹੋਰੀ ਜਾਂ ਕੁਛ ਏਦਾਂ, ਉਹ ਲੀਡਰ ਵੀ ਗਏ ਨੇ। ਸੋ ਹੁਣ ਇਸ ਸਥਿਤੀ ਦੇ ਵਿੱਚ ਸਵਾਲ ਇਹ ਖੜਾ ਹੈ ਕਿ ਜੇ ਅੱਜ ਮੈਡੀਕਲ ਸਹੂਲਤ ਦੀ ਲੋੜ ਹੈ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਤਾਂ ਉੱਠਣਾ ਬੈਠਣਾ ਰਿਹਾ ਤੇ ਹੁਣ ਆ ਜਾਓ। ਤੇ ਠੀਕ ਹੈ, ਤੁਹਾਡੀ ਪੁਲਿਸ ਨੂੰ ਲੈ ਕੇ ਉਹ ਔਖੇ ਭਾਰੇ ਹੋ ਸਕਦੇ ਨੇ, ਤੁਸੀਂ ਆਓਗੇ ਤਾਂ ਤੁਹਾਨੂੰ ਥੋੜਾ ਕਿਸੇ ਨੇ ਰੋਕਣਾ। ਆਓ ਤੁਸੀਂ,
ਜਿਹੜੀ ਐਂਬੂਲੈਂਸ ਤੁਹਾਡੇ ਕਾਫਲੇ ਚੱਲਦੀ ਉਹੀ ਐਂਬੂਲੈਂਸ ਲੈ ਕੇ ਆਜੋ ਕੱਲੀ। ਭਾਈ ਜੀ ਹਸਪਤਾਲ ਨਹੀਂ ਜਾਣਾ, ਕਿਉਂਕਿ ਜਿਹੜੀ ਟੀਮ ਕੋਲ ਦੇਖ ਰਹੀ ਆ ਉਹਨਾਂ ਦੀ ਨਿੱਜੀ ਟੀਮ, ਸਰਕਾਰੀ ਟੀਮ ਤਾਂ ਹੁਣ ਉਹਨੂੰ ਵੀ ਦੂਰ ਰੱਖਣ ਲੱਗ ਪਏ ਉਹ, ਪਰ ਜਿਹੜੀ ਨਿੱਜੀ ਟੀਮ ਡਾਕਟਰਾਂ ਦੀ ਟੀਮ ਦੇਖ ਰਹੀ ਆ ਉਹਨੇ ਵੀ ਇਹ ਗੱਲ ਕਿਹਾ ਕਿ ਹੁਣ ਇਹਨਾਂ ਨੂੰ ਹਸਪਤਾਲ 'ਚ ਹੋਣਾ ਚਾਹੀਦਾ, ਕਦੇ ਵੀ ਕੋਈ ਐਮਰਜੈਂਸੀ ਪੈ ਸਕਦੀ ਹੈ, ਇੱਥੇ ਉਹ ਪ੍ਰਬੰਧ ਨਹੀਂ ਹੈਗੇ ਜੀ ਜੀ, ਫਿਰ ਇੱਥੋਂ ਲਿਜਾਣਾ ਇੱਕਦਮ ਅੰਦੋਲਨ 'ਚ ਕੱਢਣਾ ਮੁਸ਼ਕਲ ਹੋਏਗਾ, ਇਸ ਲਈ ਉਹਨਾਂ ਨੂੰ ਹਸਪਤਾਲ 'ਚ ਹੋਣਾ ਜ਼ਰੂਰੀ ਹੈ, ਜਾਂ ਫਿਰ ਹਸਪਤਾਲ ਵਰਗਾ ਪ੍ਰਬੰਧ ਸਰਕਾਰ ਉੱਥੇ ਕਰਾ ਦੇਵੇ। ਸਰਕਾਰਾਂ ਲਈ ਕੀ ਔਖਾ, ਆਪਣੇ ਨਾਲ ਪੂਰਾ VIP ਹਸਪਤਾਲ ਲੈ ਕੇ ਚੱਲਦੇ ਆ ਮੁੱਖ ਮੰਤਰੀ ਸਾਹਿਬ। ਸੋ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ, ਮਸਲਾ ਖੜਾ ਹੈ, ਜੇਕਰ 3 ਖੇਤੀ ਕਾਨੂੰਨਾਂ ਤੋਂ ਲੈ ਕੇ ਆ ਸਾਰੇ ਮਸਲਿਆਂ ਲਈ ਕਿਸਾਨ ਸੜਕਾਂ ਤੇ ਨੇ, ਚਾਹੇ ਜਥੇਬੰਦੀਆਂ 2 ਸੜਕਾਂ ਤੇ ਨੇ, ਹੈ ਤੇ ਪੰਜਾਬ ਦੇ 117 MLA ਕਿੱਥੇ ਨੇ? ਜੇ ਮੁੱਖ ਮੰਤਰੀ ਸਾਹਿਬ ਨੇ ਮੂੰਹ 'ਚ ਮਤਲਬ ਛੋਲੇ ਪਾਏ ਨੇ, ਉਹਨਾਂ ਦਾ ਮੂੰਹ ਨਹੀਂ ਖੁੱਲਦਾ, ਤਾਂ ਬਾਕੀਆਂ ਦਾ ਮੂੰਹ ਕਿਉਂ ਬੰਦ ਹੈ? ਪੰਜਾਬ ਨੇ ਤਾਂ 117 MLA ਚੁਣੇ ਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਿਹੜੀ ਪਾਰਟੀ ਦੇ ਕਿਹੜੀ ਧਿਰ ਦੇ, ਉਹਨਾਂ 'ਚ ਇੱਕ MLA ਮੁੱਖ ਮੰਤਰੀ ਸਾਹਿਬ ਨੇ। ਪੰਜਾਬ ਨੇ ਤਾਂ 13 ਮੈਂਬਰ ਪਾਰਲੀਮੈਂਟ ਚੁਣੇ ਆ, ਪੰਜਾਬ ਨੇ ਤਾਂ ਰਾਜ ਸਭਾ ਮੈਂਬਰ ਚਾਹੇ ਸਿਫਾਰਸ਼ੀ ਨੇ ਚਾਹੇ ਕੁਛ ਨੇ, ਹਾਂਜੀ ਹਾਂਜੀ ਬਿਲਕੁਲ ਹੈਗੇ ਨੇ ਨਾ। ਉਹ ਸਾਰੇ ਕਿੱਥੇ ਨੇ? ਉਹ ਜਿਹੜੇ ਹਲਕਿਆਂ ਤੋਂ ਚੁਣੇ ਗਏ ਨੇ, ਉਹ ਹਲਕਿਆਂ 'ਚ ਪਿੰਡ ਵੀ ਆਉਂਦੇ ਨੇ, ਉਹਨਾਂ ਪਿੰਡਾਂ 'ਚ ਕਿਸਾਨ ਵੀ ਆਉਂਦੇ ਨੇ, ਤੇ ਕਿਸਾਨੀ ਜੇ ਕਿਸਾਨੀ ਮਰੀ ਤਾਂ ਪਿੰਡ ਮਰੇ, ਪਿੰਡ ਮਰੇ ਤਾਂ ਬਾਜ਼ਾਰ ਮਰਿਆ, ਬਾਜ਼ਾਰ ਮਰਿਆ ਤਾਂ ਪੰਜਾਬ ਮਰਿਆ। ਬਿਲਕੁਲ ਸਹੀ ਹੈ। ਫਿਰ ਕਿਹਦੇ ਤੇ ਸਿਆਸਤ ਕਰੋਗੇ? ਕਿੱਥੋਂ ਵੋਟਾਂ ਮੰਗੋਗੇ? ਅਜੇ ਵੀ ਨਹੀਂ ਬੋਲਣਾ, ਬੇਸ਼ਰਮੀ ਦੀ ਹੱਦ ਹੈ। ਕੀ ਲੀਡਰਾਂ ਦਾ ਕੰਮ ਸਿਰਫ ਚੋਣ ਪ੍ਰਚਾਰ ਕਰਨਾ, ਵੋਟਾਂ ਮੰਗਣਾ, ਵੋਟਾਂ ਪਾਉਣਾ ਹੀ ਰਹਿ ਗਿਆ? ਸਹੀ ਆਪਾਂ 2-4 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਪਿਛਲੇ 6 ਮਹੀਨਿਆਂ 'ਚ 5ਵੀਂ ਚੋਣ ਹੈ ਨਗਰ ਨਿਗਮ ਨਗਰ ਕੌਂਸਲ ਦੀ। ਹਾਂਜੀ ਹਾਂਜੀ ਹਾਂਜੀ। ਸੁਪਰੀਮ ਕੋਰਟ ਕਹਿ ਰਹੀ ਹੈ ਕਿ ਅੰਦੋਲਨ ਨਾਲੋਂ ਜਾਨ ਜ਼ਰੂਰੀ ਹੈ। ਕਹਿੰਦੇ ਜਾਨ ਜਾਂਦੀ ਹੈ ਤਾਂ ਜਾਵੇ, ਨਗਰ ਨਿਗਮ ਦੇ ਵਿੱਚ ਵਿਰੋਧੀਆਂ ਦੇ ਕਾਗਜ਼ ਨਹੀਂ ਦਾਖਲ ਹੋਣ ਦੇਣੇ, ਚੋਣ ਪ੍ਰਚਾਰ ਨਹੀਂ ਘਟਣ ਦੇਣਾ। ਬਿਲਕੁਲ ਸਹੀ। ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਵੱਡੇ ਖੜੇ ਹੋ ਗਏ ਨੇ, ਔਰ ਕਿਸਾਨਾਂ ਨੇ ਇਸ ਰੋਸੇ ਵਜੋਂ ਕਿ ਨਾ ਕੇਂਦਰ ਗੱਲਬਾਤ ਲਈ ਆ ਰਿਹਾ ਹੈ ਨਾ, ਤੇ ਨਾ ਕਿਸੇ, ਅੱਜ ਤਾਂ ਮਤਲਬ ਫਿਰ ਉਧਰ ਭੰਦੇਰ ਹੋਰੀ ਕਹਿੰਦੇ ਜੀ ਅੱਜ ਤਾਂ ਮੈਂ ਫੇਰ ਭੇਜੂਗਾ ਜਥਾ, ਅੱਜ ਉਹਨਾਂ ਦਾ ਜਥਾ ਵੀ ਜਾਣਾ, ਤੇ ਉਹਨਾਂ ਦਾ ਆਪਸ 'ਚ ਤਾਲਮੇਲ ਨੀਗਾ, ਕਿਉਂਕਿ ਅੱਜ ਕੱਲ੍ਹ ਡੱਲੇਵਾਲ ਤੇ ਭੰਦੇਰ ਹੋਰਾਂ ਦੇ ਵੀ ਨੁਕਤਾ ਕੋਈ ਜ਼ਿਆਦਾ ਸਹੀ ਨੀਗਾ, ਹੈ ਨਾ। ਤੇ ਟਕੈਤ ਹੋਰੀ ਪੰਜਾਬ 'ਚ ਆ ਕੇ ਜਿਹੜੀ ਬੋਲੀ ਨਾਲ ਬੋਲਦੇ ਨੇ, ਉਹ ਬੋਲੀ ਉਹਨਾਂ ਦੀ UP 'ਚ ਨਹੀਂ ਹੁੰਦੀ। ਸੋ ਇਹ ਵੀ ਬਹੁਤ ਮਸਲੇ ਨੇ। ਸੋ ਪਰ ਇਹ ਸਭ ਦੇ ਦਰਮਿਆਨ ਡੱਲੇਵਾਲ ਹੋਰਾਂ ਦੀ ਧਿਰ ਦੇ ਨਾਲ ਦੀ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਾ ਸੁਣੀ ਤਾਂ 16 ਦਸੰਬਰ ਨੂੰ ਅਸੀਂ ਪੰਜਾਬ ਭਰ ਦੀਆਂ ਤਹਿਸੀਲਾਂ 'ਚ ਟਰੈਕਟਰ ਮਾਰਚ ਕਰਾਂਗੇ ਤਹਿਸੀਲ ਪੱਧਰ ਤੇ 18 ਦਸੰਬਰ ਨੂੰ ਅਸੀਂ ਰੇਲਾਂ ਰੋਕਾਂਗੇ। ਸੋ ਹੁਣ ਆਹ ਫਾਰਮੂਲੇ ਉਹੀ ਪੁਰਾਣੇ ਘੜੇ ਕਢਾਏ ਨੇ, ਇਹ BJP ਨੂੰ ਸੂਟ ਕਰਦੇ ਆ। ਉਹ ਤਾਂ ਚਾਹੁੰਦੀ ਆ ਕਿ ਲੋਕਾਂ ਨੂੰ ਤੰਗ ਕਰੋ ਤੇ ਲੋਕ ਤੁਹਾਡੇ ਖਿਲਾਫ ਹੋਣ। ਜੀ ਜੀ। ਜਥੇਬੰਦੀਆਂ ਨੂੰ ਵੀ ਆਪਣਾ ਤਰੀਕਾ ਬਦਲਣ ਦੀ ਲੋੜ ਹੈ, ਤੇ ਪਰ ਸਰਕਾਰਾਂ ਦੀ ਬੇਸ਼ਰਮੀ ਮੈਂ ਨਹੀਂ ਦੇਖੀ, ਸਿਆਸਤਦਾਨਾਂ ਦੀ ਅਜਿਹੀ ਬੇਸ਼ਰਮੀ ਮੈਂ ਨਹੀਂ ਦੇਖੀ ਕਿ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੀਆਂ ਕੋਈ ਜਥੇਬੰਦੀਆਂ ਲਗਾਤਾਰ ਸੁੱਕਣੇ ਪਈਆਂ ਹੁਣ ਰੋਜ਼ ਸਰਕਾਰ ਦੇ ਰਾਹ 'ਚ, ਜਿਹੜੀ ਕਹਿੰਦੀ ਸੀ ਸਾਡੇ ਰਾਹ 'ਚ ਧਰਨੇ ਨਹੀਂ ਲੱਗਣਗੇ। ਜੀ ਬਿਲਕੁਲ। ਅਗਲੀ ਗੱਲ ਕਰੀਏ ਧਾਮੀ ਸਾਹਿਬ ਦੀ, ਬੋਲ ਵਿਗੜ ਗਏ ਔਰਤਾਂ ਦੇ ਬਾਰੇ, ਖਾਸ ਕਰਕੇ ਬੀਬੀ ਜਗੀਰ ਕੌਰ ਦੇ ਬਾਰੇ ਅਪਸ਼ਬਦ ਕਹਿ ਬੈਠੇ, ਪਰ ਬਾਅਦ ਦੇ ਵਿੱਚ ਚਲੋ ਉਹਨਾਂ ਨੇ ਮਾਫੀ ਵੀ ਮੰਗ ਲਈ, ਮਾਫੀ ਮੰਗਣ ਤੋਂ ਗੁਰੇਜ਼ ਵੀ ਨਹੀਂ ਕੀਤਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਇੱਕ ਸੂਝਵਾਨ ਸਿੱਖ ਵਿਦਵਾਨ ਵਜੋਂ ਜਾਣੇ ਜਾਂਦੇ ਨੇ। ਹਾਂਜੀ ਹਾਂਜੀ। ਉਹ ਸਧਾਰਨ ਜੀਵਨ ਜਾਂਚ ਜਿਉਣ ਲਈ ਵੀ ਜਾਣੇ ਜਾਂਦੇ ਨੇ, ਤੇ ਉਹ ਬੜੇ ਸਧਾਰਨ ਬੋਲਾਂ ਲਈ ਵੀ ਜਾਣੇ ਜਾਂਦੇ ਨੇ, ਤੇ ਉਹਨਾਂ ਦਾ ਰਹਿਣ ਸਹਿਣ ਜੀਵਨ ਜਾਂਚ ਬਹੁਤ ਸਧਾਰਨ ਹੈ। ਪਰ ਉਹ ਕਹਿੰਦੇ ਜੀ ਬੰਦਾ ਤਾਂ ਬੰਦਾ ਹੀ ਹੈ, ਮੇਰੇ ਤੋਂ ਗਲਤੀ ਹੋ ਗਈ। ਅਸਲ 'ਚ ਇੱਕ ਮਤਲਬ ਕਿ ਕਿਸੇ ਸੋਸ਼ਲ ਮੀਡੀਆ ਚੈਨਲ ਵਗੈਰਾ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹ ਗੱਲ ਕਰਦਿਆਂ ਕਰਦਿਆਂ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਅਜਿਹਾ ਸਵਾਲ ਕੀਤਾ ਜਿਹਨੂੰ ਲੈ ਕੇ ਉਹ ਤਲਖੀ 'ਚ ਆ ਗਏ, ਤੇ ਤਲਖੀ 'ਚੋਂ ਬੋਲ ਵਿਗੜੇ, ਤੇ ਉਹ ਰਿਕਾਰਡਿੰਗ ਹੁਣ ਉਹਨਾਂ ਨੇ ਜਨਤਕ ਕਰਤੀ। ਬੇਸ਼ੱਕ ਉਹਨਾਂ ਨੇ ਉੱਥੇ ਹੀ ਜਦੇ ਇਸ ਗੱਲ ਨੂੰ ਦਰੁਸਤ ਵੀ ਕੀਤਾ ਉਹਦੇ ਵਿੱਚ, ਤੇ ਪਰ ਤਾਂ ਵੀ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਮੂੰਹ 'ਚੋਂ ਨਿਕਲੇ ਬੋਲ ਤੇ ਤੀਰ 'ਚੋਂ ਨਿਕਲੇ ਕਮਾਨ, ਫਿਰ ਵਾਪਸ ਨਹੀਂ ਆਉਂਦੇ ਹੁੰਦੇ। ਸੋ ਇਸ ਲਈ ਫਿਰ ਹੈ ਨਾ, ਫਿਰ ਉਹ ਵਾਪਸ ਨਹੀਂ ਆਉਂਦਾ ਕਮਾਨ। ਸੋ ਉਸ ਸਥਿਤੀ ਦੇ ਵਿੱਚ ਹੁਣ ਬਿਲਕੁਲ ਹੈ, ਤੇ ਇਸ ਲਈ ਹੁਣ ਮਤਲਬ ਕਿ ਫਿਰ ਉਹਨਾਂ ਨੂੰ ਲੱਗਿਆ ਕਿ ਬਹੁਤ ਵੱਡੀ ਗਲਤੀ ਹੋ ਗਈ। ਉਹਨਾਂ ਨੇ ਤੁਰੰਤ ਮੀਡੀਆ 'ਚ ਜਾ ਕੇ, ਸੋਸ਼ਲ ਮੀਡੀਆ ਤੇ ਜਾ ਕੇ ਵੀਡੀਓ ਦੇ ਰਾਹੀਂ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣੀ ਉਸ ਗੱਲ ਦੇ ਵਿੱਚ 2-3 ਵਾਰ ਮਾਫੀ ਮੰਗੀ। ਠੀਕ ਹੈ। ਬਾਰ-ਬਾਰ ਇਹ ਗੱਲ ਕਹਿ ਕੇ ਕਿ ਮੈਂ ਬੀਬੀ ਜਗੀਰ ਕੌਰ ਹੋਰਾਂ ਤੋਂ ਵੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਨੇ, ਹੈ ਨਾ, ਤੇ ਜਿਹੜੇ ਮਤਲਬ ਕਿ ਇਸ ਰੁਤਬੇ ਤੇ ਰਹੇ ਨੇ ਜਿੱਥੇ ਅੱਜ ਮੈਂ ਸੇਵਾ ਨਿਭਾ ਰਿਹਾ, ਤੇ ਮੈਂ ਸਮੁੱਚੀ ਨਾਰੀ ਜਗਤ ਤੋਂ ਵੀ ਮਾਫੀ ਮੰਗਦਾ। ਤੇ ਉਹਨਾਂ ਨੇ ਇਸੇ ਮਾਫੀਨਾਮੇ ਦੇ ਵੱਲ ਤੁਰੰਤ ਸਿੰਘ ਸਾਹਿਬ ਕੋਲ ਵੀ ਚਿੱਠੀ ਪਹੁੰਚਾਈ ਹੈ ਨਾ।
ਪਰ ਮੈਂ ਜੋ ਮਹਿਸੂਸ ਕਰਦਾ ਕਿ ਧਾਮੀ ਹੋਰਾਂ ਦੇ ਬੋਲ ਕੱਲੇ ਇਸ ਲਈ ਨਹੀਂ ਵਿਗੜੇ ਕਿ ਉਹਨਾਂ ਨੂੰ ਤਿੱਖਾ ਸਵਾਲ ਆ ਗਿਆ। ਅਸਲ 'ਚ ਇਸ ਮੌਕੇ ਅਕਾਲੀ ਦਲ ਜਿਸ ਸਥਿਤੀ 'ਚੋਂ ਲੰਘ ਰਿਹਾ, ਉਸ ਅਕਾਲੀ ਦਲ ਦਾ ਖਾਸਾ ਪ੍ਰੈਸ਼ਰ ਧਾਮੀ ਹੋਰਾਂ ਨੂੰ ਝੱਲਣਾ ਪੈ ਰਿਹਾ। ਕਿਸੇ ਦੀਆਂ ਗਲਤੀਆਂ, ਕਿਸੇ ਦੀਆਂ ਨਲਾਇਕੀਆਂ ਉਸ ਨਾਲ ਢੋਈ ਫਿਰ ਰਹੇ ਨੇ। ਉਹ ਸਾਰੇ ਦਾ ਅਸਰ ਵੀ ਕਿਤੇ ਨਾ ਕਿਤੇ ਹੋਏਗਾ। ਪਰ ਜੋ ਵੀ ਹੋਵੇ, ਜਦੋਂ ਤੁਸੀਂ ਜਨਤਕ ਨੁਮਾਇੰਦੇ ਹੋ, ਜਦੋਂ ਤੁਸੀਂ ਧਾਰਮਿਕ ਨੁਮਾਇੰਦੇ ਹੋ, ਜਦੋਂ ਤੁਸੀਂ ਪੰਥਕ ਨੁਮਾਇੰਦੇ ਹੋ, ਜਦੋਂ ਤੁਸੀਂ ਆਗੂ ਹੋ, ਤਾਂ ਤੁਹਾਡੀ ਹਰ ਗੱਲ ਬੋਚ ਕੇ ਹੋਣੀ ਚਾਹੀਦੀ ਹੈ, ਸੋਚ ਕੇ ਹੋਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮਾਫੀ ਮੰਗ ਲਈ ਹੈ, ਪਰ ਇਹ ਗੱਲ ਤਾਂ ਚੱਲਦੀ ਰਹਿਣੀ ਹੈ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਗੱਲ ਕਰੀਏ, ਤੁਸੀਂ ਜਿਨ੍ਹਾਂ ਦਾ ਹਵਾਲਾ ਦਿੱਤਾ ਗੱਲਬਾਤ ਦੇ ਵਿੱਚ ਸੁਖਬੀਰ ਬਾਦਲ ਦੀ, ਅਕਾਲ ਤਖਤ ਸਾਹਿਬ ਤੇ ਮਾਫੀ ਦੀ ਅਰਦਾਸ ਕੀਤੀ ਹੈ ਜੀ। ਆਪਾਂ ਲੰਘੇ ਕੱਲ ਵੀ ਗੱਲ ਕਰ ਰਹੇ ਸੀ ਜੀ ਕਿ ਅਰਦਾਸ ਹੋ ਜਾਣੀ ਹੈ। ਅਰਦਾਸ ਹੋ ਗਈ। ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ, ਨਾਲ ਉਹਨਾਂ ਦੀ ਉਹੀ ਅਕਾਲੀ ਲੀਡਰਸ਼ਿਪ ਸੀ ਤੇ ਅਕਾਲੀ ਲੀਡਰਸ਼ਿਪ ਨੇ ਜਾ ਕੇ ਅਰਦਾਸ ਕੀਤੀ, ਅਰਜ਼ੋਈ ਕੀਤੀ ਤੇ ਕਿਹਾ ਜੀ ਲਓ ਜੀ, ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਹਿਸਾਬ ਨਾਲ ਸੇਵਾ ਨਿਭਾਤੀ, ਸਾਨੂੰ ਗੁਰੂ ਮਹਾਰਾਜ ਮਾਫ ਕਰਨ, ਸਾਡਾ ਕਾਰਜ ਪੂਰਾ। ਜੀ ਕਿੱਥੇ ਗਏ ਅਸਤੀਫੇ? ਕਿੱਥੇ ਗਿਆ 90 ਲੱਖ ਦਾ ਹਿਸਾਬ ਕਿਤਾਬ? ਕਿੱਥੇ ਗਈ ਨਵੀਂ ਭਰਤੀ? ਕਿੱਥੇ ਗਈ ਵਰਕਿੰਗ ਕਮੇਟੀ ਦੀ ਬੈਠਕ? ਕਿੱਥੇ ਗਈ ਉਹ ਚਿੱਠੀ ਜਿਹੜੀ ਸਿੰਘ ਸਾਹਿਬ ਨੇ ਜਨਤਕ ਕਰਨੀ ਸੀ ਡੇਰਾ ਮੁਖੀ ਵਾਲੀ, ਹੈ ਨਾ? ਕਿੱਥੇ ਗਿਆ ਉਹ ਜਿਹੜੇ ਸਾਬਕਾ ਜਥੇਦਾਰਾਂ ਨੂੰ ਤਲਬ ਕਰਨਾ ਸੀ? ਅਜੇ ਤਾਂ ਮਲੂਕੇ ਦਾ ਨਹੀਂ ਪਤਾ ਲੱਗਿਆ ਕਿ ਕਦ ਆਉਣਾ ਕਦ ਨਹੀਂ ਆਉਣਾ। ਸੋ ਇਹ ਸਾਰੇ ਸਵਾਲ ਜਿਉਂਦੇ ਤਿਉਂ ਖੜੇ ਨੇ। ਹੁਣ ਪਤਾ ਨਹੀਂ 20 ਤਰੀਕ ਤੱਕ ਡੀਕਣਾ ਪਊਗਾ ਕਿ 20 ਦਿਨ ਡੀਕਣਾ ਪਊਗਾ, ਕੋਈ ਸਪਸ਼ਟਤਾ ਹੀ ਨਹੀਂ ਹੈਗੀ। ਇਹ ਸਾਰੀ ਸਪਸ਼ਟਤਾ ਨੇ ਸੁਖਬੀਰ ਬਾਦਲ ਦੇ ਅਕਸ ਨੂੰ ਢਾਹ ਲਾਈ ਹੈ। ਜਿਸ ਦਿਨ ਨਾਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਤੇ ਉਸ ਦ੍ਰਿਸ਼ ਦੇ ਦੌਰਾਨ, ਹਮਲਾ ਕਰਨ ਵਾਲੀ ਦ੍ਰਿਸ਼ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਜਿਵੇਂ ਅਡੋਲ ਬੈਠੇ ਰਹੇ, ਉਸੇ ਅਡੋਲ ਬੈਠੇ ਵਾਲੇ ਦ੍ਰਿਸ਼ ਚੋਂ ਜੇਕਰ ਉਹਨਾਂ ਦੇ ਮੂੰਹ ਚੋਂ ਦੋ ਬੋਲ ਨਿਕਲ ਜਾਂਦੇ ਕਿ ਮੈਂ ਗੁਰੂ ਰਾਮਦਾਸ ਦੇ ਚਰਨੀ ਬੈਠਾ ਸੀ, ਇਸ ਲਈ ਮੈਨੂੰ ਕੋਈ ਡਰ ਭੈ ਨਹੀਂਗਾ, ਇਸ ਥਾਂ ਦੇ ਉੱਤੇ ਮੇਰੀ ਰੱਖਿਆ ਗੁਰੂ ਨੇ ਹੀ ਕੀਤੀ ਆ, ਹੈ ਨਾ, ਤੇ ਸ਼ਾਇਦ ਉਹਨਾਂ ਦਾ ਕੱਦ ਹੋਰ ਵੱਡਾ ਹੋ ਜਾਂਦਾ। ਜਿਹੜੇ ਆ ਮਤੇ ਪਵਾ ਰਹੇ ਨਾ ਕਿ ਉਹਨੂੰ ਪੰਥ ਚੋਂ ਛੇਕੋ, ਆ ਕਰੋ, ਉਹਦੇ ਨਾਲ ਨਾਰਾਇਣ ਸਿੰਘ ਚੌੜਾ ਨੂੰ ਉਹ ਬੜਾ ਕਰੀ ਜਾਂਦੇ ਨੇ, ਆਪਣਾ ਕੱਦ ਹੋਰ ਘਟਾ ਲਿਆ। ਸੋ ਜਾਂ ਤਾਂ ਸਲਾਹਕਾਰ ਬਦਲੋ ਜਾਂ ਆਪਣੇ ਅੰਦਰ ਉਹ ਨਿਮਰਤਾ ਲਿਆਓ। ਜਿਹੜੀ ਉੱਥੇ ਬੈਠਿਆਂ ਦੇ ਵੀਲਚੇਅਰ ਤੇ ਦਿਖ ਰਹੀ ਸੀ, ਉਹ ਨਿਮਰਤਾ ਦਿਖਣ ਵਾਲੀ ਉਹ ਸੀ, ਫਿਰ ਨਕਲੀ ਸੀ ਕਿ ਲੋਕ ਇਹ ਮੰਨਣ। ਸੋ ਇਹ ਲੋਕਾਂ ਦੇ ਵਿੱਚ ਚਰਚਾ ਤੁਰੀ ਹੈ। ਉਸ ਚਰਚਾ ਦੇ ਵਜ੍ਹਾ ਨਾਲ ਇਸ ਸਵਾਲ ਖੜਾ ਕਿ ਅਕਾਲੀ ਦਲ ਜਦੋਂ ਲੱਗਦਾ ਸੁਧਰਨ ਲੱਗਿਆ, ਸੁਖਬੀਰ ਬਾਦਲਾ ਗਰੁੱਪ ਜਦੋਂ ਲੱਗਦਾ ਸੁਧਰਨ ਲੱਗਿਆ, ਉਹ ਅਜਿਹੀ ਗਲਤੀ ਕਰ ਲੈਂਦਾ, ਮੁੜ ਕੇ ਉਸੇ ਸਥਿਤੀ ਚ ਆ ਜਾਂਦਾ। ਸੋ ਇਸ ਲਈ ਅਰਦਾਸ ਕਰਕੇ ਵੀ ਮੈਨੂੰ ਲੱਗਦਾ ਅਜੇ ਮਾਮਲਾ ਉਹਨਾਂ ਦਾ ਨਿਬੜਿਆ ਨਹੀਂ ਆ। ਕਿਉਂਕਿ ਪੂਰਾ ਰੂਪ ਚ ਹੁਕਮਨਾਮਿਆਂ ਦੀ ਉਹਨਾਂ ਨੇ ਪਾਲਣਾ ਜੇ ਨਹੀਂ ਕੀਤੀ ਆ, ਉਸ ਦਾ ਇੰਤਜ਼ਾਰ ਹੈ। ਤੇ ਜਥੇਦਾਰ ਸਾਹਿਬਾਨ ਇਸ ਮਸਲੇ ਤੇ ਕੀ ਪੱਖ ਲੈ ਕੇ ਆਉਂਦੇ ਨੇ, ਅਜੇ ਉਹਦਾ ਵੀ ਇੰਤਜ਼ਾਰ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।